ਪੰਜਾਬੀ ਰੇਡੀਓ ਜੋਗਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਪ੍ਰਵੀਨ ਸ਼ਰਮਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਬਹਾਦਰ ਸਿੰਘ ਗਿੱਲ, ਫੌਲਰ ਇਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਪ੍ਰੀਮਾਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਵਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿੱਥੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzaTwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣਦੇ ਆ ਜੀ, ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਪੂਰੀ ਟੀਮ ਨੂੰ ਜੀ। ਜੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸ਼ਤਰੂਘਨ ਸਿਨਹਾ ਦੀ। ਉਸਨੇ ਕਿਹਾ ਜਿਹੜਾ ਵਨ ਮੈਨ ਸ਼ੋਅ ਆ ਮੈਂ ਉਸ ਦੇ ਬਹੁਤ ਖਿਲਾਫ ਹਾਂ। ਦੇਖੋ, ਸ਼ਤਰੂਘਨ ਸਿਨਹਾ, ਅਰੁਣ ਸ਼ੌਰੀ, ਜਸਵੰਤ ਸਿਨਹਾ ਇਹ BJP ਦੇ ਉਹ ਤਿੰਨ ਚਿਹਰੇ ਹੈ ਜਿਹੜੇ ਕਿ ਜਿਨ੍ਹਾਂ ਦੀ ਰਾਏ ਅਮਿਤ ਸ਼ਾਹ, ਅਰੁਣ ਜੇਤਲੀ ਤੇ ਮੋਦੀ ਨਾਲ ਨਹੀਂ ਰਲਦੀ। ਸ਼ਤਰੂਘਨ ਸਿਨਹਾ ਬਾਰੇ ਕਈ ਕਿਹਾ ਜਾ ਰਿਹਾ, ਜਸਵੰਤ ਸਿਨਹਾ ਬਾਰੇ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਚੋਣ ਵੀ ਲੜ ਸਕਦੇ ਆ। ਪਰ ਹੁਣ ਉਹਨਾਂ ਨੇ ਇੱਕ ਸਮਾਗਮ ਦੇ ਵਿੱਚ ਉਹ ਗੱਲਬਾਤ ਕਰ ਰਹੇ ਸੀ, ਕਹਿੰਦੇ ਕਿ ਮੈਂ ਵਨ ਮੈਨ ਆਰਮੀ ਤੇ 2 ਮੈਨ ਸ਼ੋਅ ਦੇ ਖਿਲਾਫ ਹਾਂ। ਮੈਂ ਯਾਨੀ ਕਿ 1 ਮੈਨ ਸ਼ੋਅ ਤੇ 2 ਮੈਨ ਆਰਮੀ ਇਹਨਾਂ ਦੋਵਾਂ ਦੇ ਖਿਲਾਫ ਆ। ਹੁਣ 1 ਮੈਨ ਸ਼ੋਅ ਕਿਹਨੂੰ ਆਖਿਆ ਉਹਨੇ? ਮੋਦੀ ਸਾਹਿਬ ਨੂੰ ਆਖਿਆ। 2 ਮੈਨ ਆਰਮੀ ਮਤਲਬ ਮੋਦੀ ਤੇ ਅਮਿਤ ਸ਼ਾਹ। ਸੋ ਕਹਿੰਦਾ ਵੀ ਮੈਂ ਇਹਨਾਂ ਦੇ ਖਿਲਾਫ ਆ। ਬੇਸ਼ੱਕ ਇਹ ਬੰਦੇ ਕਹਿੰਦੇ ਆ ਵੀ ਪਾਰਟੀ ਵੱਡੀ, ਪਰ ਕਹਿੰਦੇ ਇੱਕ ਦੇਸ਼ ਪਾਰਟੀ ਨਾਲ ਹੀ ਵੱਡਾ ਹੁੰਦਾ। ਸੋ ਦੇਸ਼ ਨੂੰ ਅਹਿਮੀਅਤ ਦਿਓ ਕਹਿੰਦਾ, ਪਰ ਇਹ ਹੋ ਨਹੀਂ ਰਿਹਾ। ਨਾਲ ਹੀ ਉਹ ਕਹੇ ਕਿ ਮੈਂ ਇਹ ਨਹੀਂ ਕਿਸੇ ਨੂੰ ਕਹਿਣਾ ਜੀ ਤੁਸੀਂ ਮੈਨੂੰ 15 ਲੱਖ ਨਹੀਂ ਦਿੱਤਾ ਮੈਂ ਤਾਂ ਤੁਹਾਡਾ ਵਿਰੋਧ ਕਰਦਾ। ਮਤਲਬ ਉਹ ਕਹਿੰਦਾ ਜੇ ਦੇਸ਼ ਨੂੰ ਨਾ ਤਾਂ ਵਾਅਦਿਆਂ ਦੀ ਲੋੜ ਹੈ ਨਾ ਜੁਮਲਿਆਂ ਦੀ ਲੋੜ ਹੈ, ਦੇਸ਼ ਨੂੰ ਨੌਕਰੀਆਂ ਤੇ ਚੰਗੀਆਂ ਸਹੂਲਤਾਂ ਤੇ 15 ਲੱਖ ਵਾਲੇ ਜਿਹੜੇ ਉਹਨਾਂ ਨੇ ਗੱਲ ਕੀਤੀ ਇੱਕ ਵਿਅੰਗ ਦੇ ਤੌਰ ਤੇ। ਸੋ ਇੱਥੇ ਸ਼ਤਰੂਘਨ ਸਿਨਹਾ ਤੇ ਜਸਵੰਤ ਸਿਨਹਾ ਵੀ ਇਹ ਗੱਲ ਕਹਿ ਚੁੱਕਿਆ ਕਿ ਮੋਦੀ ਦਾ ਨਾਂ ਪ੍ਰਧਾਨ ਮੰਤਰੀ ਤੌਰ ਤੇ ਪ੍ਰੋਜੈਕਟ ਕਰਨ ਦੀ ਹਾਮੀ ਸਭ ਤੋਂ ਪਹਿਲਾਂ ਮੈਂ ਭਰੀ। ਇਹ ਬੰਦੇ ਨੇ ਕਿਹਾ ਸੀ ਕਿ ਇਹਨੂੰ ਮੋਦੀ ਨੂੰ ਗੁਜਰਾਤ ਦੇ ਮੁੱਖ ਮੰਤਰੀ ਨੂੰ PM ਪ੍ਰੋਜੈਕਟ ਕਰਨਾ ਚਾਹੀਦਾ। ਸੋ ਹੁਣ ਦੇਖਦੇ ਆ ਕਿ ਇਹ ਜਿਹੜੀ ਇਹਨਾਂ ਦੀ ਸ਼ਬਦੀ ਵਾਰ ਹੈ ਕਿੱਥੇ ਜਾ ਕੇ ਰੁਕਦੀ ਹੈ। ਪਰ ਇਹ ਉਹਨਾਂ ਬੰਦਿਆਂ 'ਚ ਸ਼ੁਮਾਰ ਹੈ ਸ਼ਤਰੂਘਨ ਸਿਨਹਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਨੋਟ, ਹਾਲਾਂਕਿ ਕਾਫੀ ਟਾਈਮ ਬਾਅਦ ਕੀਤਾ, ਨੋਟਬੰਦੀ ਦਾ ਇਹਨਾਂ ਨੇ ਵਿਰੋਧ ਕੀਤਾ, GST ਦਾ ਇਹਨਾਂ ਨੇ ਵਿਰੋਧ ਕੀਤਾ। ਹੋਰ ਜਿੰਨੀਆਂ ਦੇਸ਼ ਦੇ ਵਿੱਚ ਘਟਨਾਵਾਂ ਵਾਪਰੀਆਂ, ਭਾਵੇਂ ਉਹ ਮਿਨੋਰਟੀਜ਼ ਦੇ ਉੱਤੇ ਧੱਕੇਸ਼ਾਹੀ ਹੋਵੇ ਜਾਂ ਦੇਸ਼ ਦੇ ਮਾਹੌਲ ਨੂੰ ਲੈ ਕੇ ਹੋਵੇ, ਤਾਂ ਸ਼ਤਰੂਘਨ ਸਿਨਹਾ ਨੇ ਹਮੇਸ਼ਾ ਵਿਵਾਕ ਬੋਲਿਆ। ਉਹ ਖਾਸ ਕਰਕੇ ਜਦੋਂ ਮੋਦੀ ਤੇ ਅਮਿਤ ਸ਼ਾਹ ਦੀ ਗੱਲ ਆਈ ਹੈ ਉਦੋਂ ਉਹਨਾਂ ਨੇ ਆਪਦੀ ਜਿਹੜੀ ਵਿਵਾਕੀ ਆ ਉਹਨੂੰ ਹੋਰ ਵੀ ਤਿੱਖਾ ਜੀ। ਤੇ ਅੱਗੇ ਆਪਾਂ ਪਿਛਲੇ ਇੱਕ ਦਿਨਾਂ 'ਚ ਖਬਰ ਕੀਤੀ ਸੀਗੀ ਕਿ ਸਰਕਾਰ ਆ ਜਿਹੜੀ ਉਹ ਕੰਪਿਊਟਰਾਂ 'ਤੇ ਨਜ਼ਰ ਰੱਖੂਗੀ, ਪਰ ਹੁਣ ਉਸ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਨਹਿਤ ਪਟੀਸ਼ਨ। ਦੇਖੋ, ਜਿਹੜਾ ਕੇਂਦਰੀ ਸਰਕਾਰ ਆ ਨਾ, ਇਹਨੇ 10 ਕੇਂਦਰੀ ਏਜੰਸੀਆਂ ਨੂੰ ਅਖਤਿਆਰ ਦੇ ਦਿੱਤਾ ਕਿ ਬਈ ਤੁਸੀਂ ਕਿਸੇ ਵੀ ਕੰਪਿਊਟਰ ਦੇ ਵਿੱਚ ਨਜ਼ਰ ਰੱਖੋ। ਹਾਲਾਂਕਿ ਪ੍ਰਾਈਵੇਸੀ ਦੀ ਉਲੰਘਣਾ ਦੇ ਤੌਰ ਤੇ ਇਹ ਜਸੂਸੀ ਹੈ ਸਰਕਾਰ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ। ਤਾਂ ਹੁਣ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਨੌਟਿਸ ਦਿੱਤੀ ਹੈ। 2 ਜਨਹਿਤ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਨੇ। ਇੱਕ ਤਾਂ ਵਕੀਲ ਨੇ ਮਨੋਹਰ ਲਾਲ ਸ਼ਰਮਾ ਤੇ ਅਮਿਤ ਸਾਨੀ, ਇਹਨਾਂ ਨੇ ਪਟੀਸ਼ਨ ਦਾਖਲ ਕਰਕੇ ਸਰਕਾਰ ਦੇ ਜਿਹੜਾ 20 ਦਸੰਬਰ ਵਾਲਾ ਫੈਸਲਾ ਹੈ ਉਹਨੂੰ ਜਾਂ ਨੋਟੀਫਿਕੇਸ਼ਨ ਕਹਿ ਸਕਦੇ ਆਪਾਂ, ਉਹਨੂੰ ਰੱਦ ਕਰਨ ਦੀ ਮੰਗ ਕੀਤੀ। ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਇਹ ਪਟੀਸ਼ਨ ਦੀ ਸੁਣਵਾਈ ਜਿਹੜੀ ਆ ਫੌਰੀ ਹੋਵੇ। ਤੇ ਪਰ ਸੁਪਰੀਮ ਕੋਰਟ ਦੀ ਰਜਿਸਟਰੀ ਨੇ ਰੱਦ ਕਰਦਿਆਂ ਕਿਹਾ ਕਿ ਇਸ ਤੇ ਆਮ ਪ੍ਰਕਿਰਿਆ ਦੇ ਤਹਿਤ ਸੁਣਵਾਈ ਹੋਊਗੀ। ਤੇ ਆਪਣੀ ਪਟੀਸ਼ਨ ਦੇ ਵਿੱਚ ਇਹਨਾਂ ਨੇ ਗੱਲ ਕਹੀ ਹੈ ਕਿ ਜਿਹੜਾ ਇਹ ਕੇਂਦਰ ਸਰਕਾਰ ਦਾ ਨੋਟੀਫਿਕੇਸ਼ਨ ਹੈ ਇਹ ਕੁਦਰਤੀ ਕਿਹਾ ਜਾ ਸਕਦਾ ਹੈ, ਇਹਨੂੰ ਗੈਰ ਕਾਨੂੰਨੀ ਕਿਹਾ ਜਾ ਸਕਦਾ, ਗੈਰ ਸੰਵਿਧਾਨਕ ਕਿਹਾ ਜਾ ਸਕਦਾ ਤੇ ਕਾਨੂੰਨ ਦੇ ਖਿਲਾਫ ਹੈ। ਜਿਹੜੇ ਆਪਣੇ ਰਾਈਟ ਨੇ ਕਾਨੂੰਨ ਦੇ ਪ੍ਰਾਈਵੇਸੀ ਦਾ ਜਾਂ ਹੋਰ ਨਿੱਜਤਾ ਦੇ ਜਿਹੜੇ ਅਖਤਿਆਰ ਨੇ ਸਾਡੇ ਕੋਲ, ਉਹਨਾਂ ਦੇ ਖਿਲਾਫ ਹੈ। ਤੇ ਇਹਨੂੰ ਜਿਹੜਾ ਵਾ ਸਰਕਾਰ ਇਹਨੂੰ ਰੱਦ ਕਰੇ। ਤੇ ਨਾਲ ਹੀ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਖਾਸ ਕਰਕੇ ਉਹਨਾਂ ਨੂੰ ਸੂਚਨਾ ਟੈਕਨੋਲੋਜੀ ਐਕਟਾਂ ਦੀਆਂ ਧਾਰਾਵਾਂ ਦੇ ਤਹਿਤ ਕਿਸੇ ਵੀ ਖਿਲਾਫ, ਮਤਲਬ ਇਹ ਨਹੀਂ ਹੈ ਕਿ ਇੱਕ ਦੋਸ਼ੀਅਤ ਉਹਦੇ ਵੀ ਨਹੀਂ, ਕਿਸੇ ਵੀ ਮਤਲਬ ਕਾਮਨ ਮੈਨ ਉਹਦੇ ਕਿਸੇ ਵੀ ਬੰਦੇ ਦੇ ਖਿਲਾਫ ਅਪਰਾਧਿਕ ਪ੍ਰਕਿਰਿਆ ਜਾਂਚ ਜਾਂ ਪੜਤਾਲ ਸ਼ੁਰੂ ਕਰਨ ਤੋਂ ਰੋਕਿਆ ਜਾਵੇ। ਕਹਿੰਦੇ ਇਹ ਨਾ ਹੋਵੇ ਕਿ ਏਜੰਸੀਆਂ ਦਾ ਜਿਹਦਾ ਦਿਲ ਕਰੇ ਉਹਨੂੰ ਮੀਟਰ ਕਰਕੇ ਜਾਂ ਉਹਦੇ ਕੰਪਿਊਟਰ ਤੇ ਹੱਲਾ ਬੋਲ ਕੇ ਚੱਕ ਕੇ ਸਾਰਾ ਕੁਛ ਵੇਖ ਕੇ ਬੰਦੇ ਦੀਆਂ ਆਪਦੀਆਂ ਨਿੱਜੀ ਜਾਣਕਾਰੀਆਂ ਨੇ, ਬੰਦੇ ਦੀ ਆਪਦੀ ਨਿੱਜੀ ਪ੍ਰੋਫਾਈਲ ਹੈ, ਨਿੱਜੀ ਉੱਥੇ ਸੇਵ ਅਕਾਊਂਟਸ ਨੇ ਬੰਦੇ ਦੀ, ਤਾਂ ਉਹ ਸਾਰਾ ਕੁਝ ਸਾਡੇ ਲੈਪਟਾਪ ਦੇ ਵਿੱਚ ਸੇਵ ਹੁੰਦਾ ਵਾ। ਸੋ ਇਹ ਸਰਕਾਰ ਜਿਹੜੀ ਆ ਆਪਦੀਆਂ ਹੱਦਾਂ ਲੰਘ ਰਹੀ ਹੈ ਮੇਰੇ ਹਿਸਾਬ ਨਾਲ ਇਸ ਨੋਟੀਫਿਕੇਸ਼ਨ ਨੂੰ ਲਿਆ ਕੇ। ਤਾਂ ਦੇਖਦੇ ਹਾਂ ਸੁਪਰੀਮ ਕੋਰਟ ਤੇ ਕੀ ਡਾਇਰੈਕਸ਼ਨ ਦਿੰਦਾ, ਕਿਉਂਕਿ ਮਸਲਾ ਜਿਹੜਾ ਵਾ ਉਹ ਹੱਕਾਂ ਤੇ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਜੀ।
ਜੀ। ਤੇ ਅੱਗੇ ਰੱਥ ਯਾਤਰਾ ਦੀ ਜੇ ਗੱਲ ਕਰੀਏ ਤਾਂ ਉਸ ਤੇ ਜਿਹੜੀ ਪਟੀਸ਼ਨ ਸੀ ਉਸ ਦੀ ਫੌਰੀ ਸੁਣਵਾਈ ਤਾਂ ਨਾ ਹੋਈ ਆ। ਦੇਖੋ ਰੱਥ ਯਾਤਰਾ ਨਾ, ਜਿਹੜੀ ਰੱਥ ਯਾਤਰਾ ਤਾਂ ਘੱਟ ਹੈ, ਇਹਨੇ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਸਰਕਾਰ ਤੇ ਉੱਥੋਂ ਦੇ ਭਾਜਪਾ ਨੂੰ ਅਦਾਲਤ ਯਾਤਰਾ ਬੜੀ ਕਰਵਾਈ। ਬਹੁਤ ਦਿਨਾਂ ਤੋਂ ਇਹਦੇ ਵਿੱਚ ਖਿੱਚੋਤਾਣ ਚੱਲ ਰਹੀ ਹੈ। ਪਹਿਲਾਂ ਉਹ ਕਚਹਿਰੇ ਬੈਂਚ ਦੇ ਕੋਲ ਗਏ, ਫਿਰ ਡਿਵੀਜ਼ਨ ਬੈਂਚ ਦੇ ਕੋਲ ਗਏ ਕਿ ਭਾਜਪਾ ਵਾਲੇ ਕਹਿੰਦੇ ਕਿ ਨਹੀਂ, ਸਰਕਾਰ ਨੇ ਉਹਦਾ ਪੱਖ ਰੱਖਿਆ। ਸਰਕਾਰ ਕਹਿੰਦੀ ਸਾਡੇ ਕੋਲੇ 37 ਜ਼ਿਲ੍ਹਿਆਂ ਦੇ ਪੁਲਿਸ ਮੁਖੀ, ਉੱਥੋਂ ਦਾ ਪ੍ਰਸ਼ਾਸਨ ਸਾਡੇ ਕੋਲੇ ਹੱਥੜਾ ਮਾਰ ਕੇ ਗਿਆ, ਪਿੱਟ ਕੇ ਗਿਆ ਕਿ ਇਹ ਰੱਥ ਯਾਤਰਾ ਨਾ ਕੱਢਣ ਦਿਓ, ਇਹਦੇ ਨਾਲ ਫਿਰਕੀ ਦੰਗੇ ਹੋ ਸਕਦੇ ਆ, ਜਿਹੜਾ ਸਮਾਜ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਆ ਉਹ ਪਤਲੀ ਹੋ ਸਕਦੀ ਹੈ, ਔਰ ਲੋਕਾਂ ਦੀਆਂ ਕਈਆਂ ਦੀਆਂ ਜਾਨਾਂ ਵੀ ਜਾ ਸਕਦੀਆਂ। ਇੱਥੋਂ ਤੱਕ ਸਰਕਾਰ ਨੇ ਆਪਣਾ ਪੱਖ ਰੱਖਿਆ ਡਿਵੀਜ਼ਨ ਬੈਂਚ ਦੇ। ਹੁਣ ਸੁਪਰੀਮ ਕੋਰਟ ਨੇ ਵਿੱਚ ਗਏ ਇਹ, ਜਦੋਂ ਭਾਜਪਾ ਨੂੰ ਪੱਛਮੀ ਬੰਗਾਲ ਦੇ ਵਿੱਚ ਰੱਥ ਯਾਤਰਾ ਕੱਢੀ ਜਾਣ ਤੋਂ ਰੋਕੀ ਗਈ ਤਾਂ ਸੁਪਰੀਮ ਕੋਰਟ ਨੇ ਫੌਰੀ ਸੁਣਵਾਈ ਤੋਂ ਇਨਕਾਰ ਕੀਤਾ ਤੇ ਭਾਜਪਾ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਕਲਕੱਤਾ ਹਾਈ ਕੋਰਟ ਦਾ ਸੀਗਾ ਇਜਾਜ਼ਤ ਨਾ ਦੇਣ ਦਾ ਫੈਸਲਾ, ਉਹਨੂੰ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਦੇਖਦੇ ਹੁਣ ਸੁਪਰੀਮ ਕੋਰਟ ਇਹਨਾਂ ਨੂੰ ਕੀ ਕਹਿੰਦੀ ਹੈ। ਪਰ ਇਹ ਗੱਲ ਜ਼ਰੂਰ ਹੈ ਕਿ ਦੇਖੋ, ਜਦੋਂ ਤਾਂ ਇੱਕ ਦੋਗਲਾ ਪੈਮਾਨਾ ਕੀ ਹੈ, ਇੱਕ ਪਾਸੇ ਕੇਂਦਰ ਹੈ, ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸੇ ਦੇ ਕੰਪਿਊਟਰ ਤੇ ਜਾ ਸਕਦੇ, ਕਿਸੇ ਦੇ ਲੈਪਟਾਪ ਤੇ ਅਸੀਂ ਜਾ ਸਕਦੇ ਹਾਂ, ਸਾਡੀ ਮਰਜ਼ੀ। ਦੂਜੇ ਪਾਸੇ ਇੱਕ ਸਰਕਾਰ ਕਹਿੰਦੀ ਹੈ ਕਿ ਜੀ ਆਹ ਜਿਹੜਾ ਕੰਮ ਕਰਨਗੇ ਬੰਦੇ, ਇਹਦੇ ਨਾਲ ਸਮਾਜ ਨੂੰ ਖਤਰਾ ਪੈਦਾ ਹੋ ਸਕਦਾ। ਇੱਕ ਪਾਸੇ ਖਤਰਾ ਪੈਦਾ ਕੀਤਾ ਜਾ ਰਿਹਾ, ਦੂਜੇ ਪਾਸੇ ਖਤਰਾ ਪੈਦਾ ਹੋਣ ਦੇ ਆਸ਼ੰਕੇ ਹੈ। ਪਰ ਬਾਵਜੂਦ ਇਸਦੇ ਭਾਜਪਾ ਦਾ ਪਹਿਲ ਵਾਲਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਰੱਥ ਯਾਤਰਾ ਕੱਢੀ ਜਾਵੇ। ਉੱਥੇ ਮਾਹੌਲ ਵੈਸੇ ਹੀ ਤਣਾਅਪੂਰਨ ਰਹਿੰਦਾ ਹੈ। ਭਾਜਪਾ ਦਾ ਕਤਲ ਹੋ ਗਿਆ ਸੀ ਪਿਛਲੇ ਦਿਨੀ, ਕਾਫੀ ਟਾਈਮ ਹੋ ਗਿਆ, 2-3 ਮਹੀਨਿਆਂ ਦੀ ਗੱਲ ਹੈ। ਤਾਂ ਉਸ ਤੋਂ ਬਾਅਦ ਮਾਹੌਲ ਵੈਸੇ ਹੀ ਉੱਥੇ ਤਣਾਅਪੂਰਨ ਹੈ। ਤਾਂ ਮੇਰੇ ਖਿਆਲ ਦੇ ਨਾਲ ਅਦਾਲਤ ਵੀ ਜਿਹੜੀ ਆ ਉਹ ਸਾਰੇ ਪੱਖਾਂ ਨੂੰ ਵਾਚ ਕੇ, ਮੀਡੀਆ ਰਿਪੋਰਟਾਂ ਨੂੰ, ਉੱਥੇ ਸਥਾਨਕ ਪ੍ਰਸ਼ਾਸਨ ਦੀ ਰਿਪੋਰਟ, ਸਰਕਾਰ ਦੀਆਂ ਰਿਪੋਰਟਾਂ ਨੂੰ, ਸਾਰਿਆਂ ਨੂੰ ਵਾਚ ਕੇ ਹੀ ਆਪਣਾ ਫੈਸਲਾ ਦੇਊਗੀ। ਜੀ ਜੀ। ਤੇ ਅੱਗੇ ਆਪਾਂ ਦਿੱਲੀ ਦੀ ਗੱਲ ਕਰਦੇ ਹਾਂ। ਦਿੱਲੀ ਦੇ ਵਿੱਚ ਇਹੀ ਖਬਰਾਂ ਆਉਂਦੀਆਂ ਰਹਿੰਦੀਆਂ ਕਿ ਉੱਥੇ ਦੀ ਆਬੋ ਹਵਾ ਖਰਾਬ ਹੋਈ ਆ, ਹੁਣ ਫੇਰ ਖਰਾਬ ਹੋ ਗਈ ਹੈ ਤੇ ਲੋਕਾਂ ਨੂੰ ਘਰਾਂ ਚੋਂ ਨਿਕਲਣ ਤੋਂ ਵੀ ਬੰਦ ਕਰ ਦਿੱਤਾ ਗਿਆ। ਦੇਖੋ, ਦਿੱਲੀ ਦੀ ਆਬੋ ਹਵਾ ਖਰਾਬ ਰਹਿੰਦੀ ਹੈ। ਉਹਦਾ ਰੀਜ਼ਨ ਇਹ ਹੈ ਕਿ ਦਿੱਲੀ ਦੇ ਵਿੱਚ ਕੰਸਟਰਕਸ਼ਨ ਬੜੀ ਹੁੰਦੀ ਹੈ। ਦਿੱਲੀ ਦੇ ਵਿੱਚ ਦੇਸ਼ ਦੀ ਰਾਜਧਾਨੀ ਹੋਣ ਕਰਕੇ ਉੱਥੇ ਟ੍ਰੈਫਿਕ ਬੜਾ ਵਾ। ਬਹੁਤ ਸਾਰੇ ਉੱਤਰੀ ਭਾਰਤ, ਮੇਰਾ ਖਿਆਲ ਹੈ ਕਿ ਤਕਰੀਬਨ ਅੱਧੇ ਤੋਂ ਜ਼ਿਆਦਾ ਜਿਹੜਾ ਵਾ ਦਿੱਲੀ ਵਿਜ਼ਿਟ ਕਰਦਾ ਹੈ ਹਰ ਰੋਜ਼ ਦੀ। ਤਾਂ ਦੂਜਾ ਰੌਲਾ ਇਹ ਹੈ ਕਿ ਜਦੋਂ ਸਾਡੇ ਇੱਥੇ ਖੇਤਾਂ ਨੂੰ, ਝੋਨੇ ਦੀ ਪਰਾਲੀ ਨੂੰ ਅਸੀਂ ਅੱਗ ਲਾਉਣੇ ਆ, ਉਦੋਂ ਕਹਿੰਦੇ ਸੀ ਕਿ ਪੰਜਾਬ ਨੇ ਸਾਡਾ ਬੇੜਾ ਗਰਕ ਕਰਤਾ, ਪੰਜਾਬ ਦੇ ਕਿਸਾਨਾਂ ਨੇ, ਪੰਜਾਬ ਦੇ ਜੱਟਾਂ ਨੇ, ਬੜਾ ਕੁਛ ਹੁੰਦਾ। ਕੇਜਰੀਵਾਲ ਵੀ ਆਏ ਇੱਥੇ, ਉਹ ਵੀ ਆਪਦੀ ਪੋਲੀਟਿਕਸ ਕਰਕੇ ਚਲੇ ਗਏ। ਉਹ ਕਹਿੰਦੇ ਕਿ ਜੀ ਪਰਾਲੀ ਨੂੰ ਅੱਗ ਨਾ ਲਾਓ, ਸਾਡੇ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ। ਹਾਲਾਂਕਿ ਉਹੀ ਕੇਜਰੀਵਾਲ ਸੀਗਾ ਜਿਹੜਾ ਕਦੇ ਖੁਦਕੁਸ਼ੀ ਵਾਲਿਆਂ ਦੇ ਘਰੇ ਜਾ ਕੇ ਆਉਂਦਾ ਸੀ, ਪਰ ਜਦੋਂ ਤੋਂ ਹਾਰਿਆ ਉਦੋਂ ਤੋਂ ਖੁਦਕੁਸ਼ੀ ਵਾਲਿਆਂ ਨੇ ਜਾਂ ਨਸ਼ਿਆਂ ਤੇ ਸਿੰਗਲ ਟਵੀਟ। ਖੈਰ, ਪਰ ਹੁਣ ਆਬੋ ਹਵਾ ਫਿਰ ਖਰਾਬ ਹੋਈ ਪਈ ਹੈ। ਹੁਣ ਤਾਂ ਝੋਨੇ ਦਾ ਕੋਈ ਸੀਜ਼ਨ ਹੀ ਨਹੀਂ ਹੈ, ਤਾਂ ਹੁਣ ਫਿਰ ਆਬੋ ਹਵਾ ਖਰਾਬ ਹੋਈ ਪਈ। ਜਿਹੜਾ ਹਵਾ ਦਾ ਗੁਣਵੱਤਾ ਦਾ ਜਿਹੜਾ ਇੰਡੈਕਸ ਹੈ ਉਹ 499 ਹੈ ਮਾਪਿਆ ਇਹਨਾਂ ਨੇ, ਹੁਣ ਤਾਜ਼ਾ ਜਿਹੜਾ ਮਾਪਿਆ। ਤੇ ਜਦ ਕਿ ਜਦੋਂ ਪਰਾਲੀ ਨੂੰ ਅੱਗ ਲੱਗਦੀ ਹੈ ਉਦੋਂ 550, 560, 570 ਸੀਗਾ। 500 ਦੇ ਕਰੀਬ ਹੁਣ ਹੋਇਆ ਪਿਆ। ਤੇ ਜਦੋਂ ਪਰਾਲੀ ਨੂੰ ਅੱਗ ਲੱਗਦੀ ਹੈ ਸੀਜ਼ਨ ਦੇ ਦੌਰਾਨ, ਉਦੋਂ 570, ਯਾਨੀ ਕਿ 70 ਕਣਕਾਂ ਪਿੱਛੇ, 70 ਕਹਿ ਲਓ, 75 ਕਹਿ ਲਓ, 75 ਕਣਕਾਂ ਪਿੱਛੇ, 70 ਕਣਕਾਂ ਪਿੱਛੇ ਪੰਜਾਬ ਦੀ ਬਦਨਾਮੀ ਵੇਖੀ। ਮੈਂ ਇਹ ਨਹੀਂ ਕਹਿਣਾ ਕਿ ਪਰਾਲੀ ਨੂੰ ਅੱਗ ਲਾਓ ਚੰਗੀ ਗੱਲ ਹੈ, ਮੈਂ ਕਹਿਣਾ ਕਿ ਇਹ ਸਿਆਸੀ ਫੰਡ ਨਾ ਬਣਾਓ। ਮੈਂ ਇਸ ਗੱਲ ਦੇ ਹੱਕ ਕਹਾਂਗੀ ਤੁਸੀਂ ਮਸ਼ੀਨਰੀ ਦਿਓ, ਤੁਸੀਂ ਜੋ ਮਰਜ਼ੀ, ਪਰ ਜੇਕਰ ਤੁਸੀਂ ਸਿਆਸਤ ਕਰੋ ਤਾਂ ਫਿਰ ਫਰਕ ਤਾਂ ਤੁਹਾਡਾ ਹੀ ਬਣਦਾ ਨਾ ਕਿ ਉੱਥੇ ਦਿੱਲੀ ਦੇ ਵਿੱਚ ਸਿਆਸਤ ਤੇ ਉਪਰਾਲੇ ਵੀ ਤਾਂ ਕਰੋ। ਨੋ ਡਾਊਟ ਕੇਜਰੀਵਾਲ ਸਰਕਾਰ ਉੱਥੇ ਸਕੂਲਾਂ ਦੇ ਵਿੱਚ ਜਾਂ ਹੋਰ ਸਿਹਤ ਦੇ ਖੇਤਰ ਦੇ ਵਿੱਚ ਵਧੀਆ ਕੰਮ ਕਰ ਰਹੀ ਹੈ, ਪਰ ਪ੍ਰਦੂਸ਼ਣ ਤੋਂ ਨਿਜਾਤ ਦਿੱਲੀ ਵਾਸੀਆਂ ਨੂੰ ਨਹੀਂ ਦਿਵਾ ਸਕਦੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਝਾੜਾ ਪਾ ਕੇ ਹਟ ਗਿਆ, ਅਦਾਲਤਾਂ ਝਾੜਾ ਪਾ ਕੇ ਹਟ ਗਈਆਂ, ਪਰ ਮਸਲਾ ਉੱਥੇ ਆਡੀਵਨ ਦਾ ਫਾਰਮੂਲਾ ਵੀ ਲਾਗੂ ਹੋ ਕੇ ਹਟ ਗਿਆ, ਪਰ ਮਸਲਾ ਉੱਥੇ ਹੱਲ ਨਹੀਂ ਹੁੰਦਾ। ਮੇਰੇ ਖਿਆਲ ਨਾਲ ਦਿੱਲੀ ਜਿਹੜੀ ਹੈ ਉਹ ਹੁਣ ਪਲੀਤ ਹੋ ਚੁੱਕੀ ਹੈ ਤੇ ਉਹਦੀ ਜਿਹੜੀ ਸਫਾਈ ਹੈ ਨਾ, ਉਹ ਏਡਾ ਸੌਖਾ ਕਾਰਜ ਨਹੀਂ ਹੈ ਕਿ ਤੁਸੀਂ ਆਡੀਵਨ ਲਿਆ ਕੇ ਜਾਂ ਹੋਰ ਕੰਮ ਕਰਕੇ ਉਹ ਤੁਸੀਂ ਸਾਫ਼ ਕਰ ਦਿਓ। 500 ਹਵਾ ਦਾ ਇੰਡੈਕਸ ਜਿਹੜਾ ਵਾ 500 ਬਹੁਤ ਵੱਧ ਕਰਕੇ ਕਹਿੰਦੇ ਆਪਾਂ, 500 ਇੰਡੈਕਸ ਬਹੁਤ ਜ਼ਿਆਦਾ ਵੱਧ ਜੀ। ਤੇ ਅੱਗੇ ਆਪਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਜੇ ਗੱਲ ਕਰੀਏ ਤਾਂ ਇੱਕ ਨਵਾਂ ਮੰਚ ਉਸਾਰਨ ਦੀ ਗੱਲਬਾਤ ਹੋ ਰਹੀ ਹੈ। ਦੇਖੋ, ਅਸਲ ਦੇ ਵਿੱਚ ਗੱਲ ਕੀ ਹੈ ਨਾ ਕਿ ਬਰਗਾੜੀ ਮੋਰਚੇ ਦੀ ਜਦੋਂ ਤੋਂ ਸਮਾਪਤੀ ਹੋਈ ਹੈ ਨਾ, ਉਦੋਂ ਉਸ ਤੋਂ ਬਾਅਦ, ਔਰ ਸਮਾਪਤੀ ਜਿਸ ਤਰੀਕੇ ਨਾਲ ਹੋਈ ਹੈ ਤਾਂ ਉਸ ਤੋਂ ਬਾਅਦ ਇੱਕ ਵਿਵਾਦ ਰਫੜ ਪੈਦਾ ਹੋ ਗਿਆ ਸੀ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਧਿਆਨ ਸਿੰਘ ਮਾਨ ਦੇ ਦਰਮਿਆਨ। ਹਾਲਾਂਕਿ ਦਾਦੂਵਾਲ ਉਸ ਟਾਈਮ ਮੰਚ ਦਾ ਸੰਚਾਲਨ ਕਰ ਰਹੇ ਸੀਗੇ ਜਦੋਂ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਦਾ ਦਾਅਵਾ ਕੀਤਾ ਗਿਆ। ਬਾਅਦ ਜਿਹੜੀ ਦਾਦੂਵਾਲ ਕਹਿੰਦੇ ਕਿ ਜੀ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਇੱਦਾਂ ਹੋਣਾ ਚਾਹੀਦਾ ਸੀ, ਇੱਦਾਂ ਨਹੀਂ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ ਸੀ। ਠੀਕ ਤਾਂ ਉਹ ਵੀ ਵਿਰਾਜਮਾਨ ਸੀਗੇ। ਧਿਆਨ ਸਿੰਘ ਮੰਡ ਤੇ ਮੈਂ ਚਿੰਤੂ ਨਹੀਂ ਕਰਦਾ, ਪਰ ਮੈਂ ਕਹਿੰਦਾ ਕਿ ਤੁਸੀਂ
ਇੱਕ ਸੰਘਰਸ਼ ਨੂੰ ਛੇੜਿਆ ਹੋਇਆ ਔਰ ਤੁਸੀਂ ਉਹਦੇ ਨਾਲ ਗੱਲ ਪੈਰਲਲ ਚਾਹ ਰਹੇ ਹੋ, ਜੋ ਵੀ ਗੱਲਬਾਤ ਹੁੰਦੀ ਹੈ ਤੁਹਾਡੇ ਤੱਕ ਪਹੁੰਚਦੀ ਹੈ, ਫਿਰ ਐਲੀਗੇਸ਼ਨ ਆਉਣ ਦਾ ਮਤਲਬ ਨਹੀਂ ਹੁੰਦਾ ਮੇਰੇ ਖਿਆਲ ਨਾਲ। ਹੁਣ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਨਵਾਂ ਮੰਚ ਕਰਨ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ ਬਲਜੀਤ ਸਿੰਘ ਦਾਤੂਵਾਲ ਨੇ, ਔਰ ਇਸੇ ਕਰਕੇ ਇਹਨਾਂ ਨੇ ਨਾ 22 ਫਰਵਰੀ ਨੂੰ ਪਿੰਡ ਰਣਜੀਤ ਕਲਾਂ ਮੋਗਾ ਦੇ ਵਿੱਚ ਮੀਰੀ ਪੀਰੀ ਕਾਨਫਰੰਸ ਦਾ ਐਲਾਨ ਕੀਤਾ ਤੇ ਕਾਨਫਰੰਸ ਦੀ ਜਿਹੜੀ ਅਗਵਾਈ ਆ ਮਤਵਾਈ ਜਸਟਰ ਦਾਦੂਵਾਲ ਨੂੰ ਸੌਂਪ ਦਿੱਤੀ ਗਈ ਹੈ। ਤੇ ਇਸ ਸੰਬੰਧੀ ਮੀਡੀਆ ਦੇ ਵਿੱਚ ਕਾਨਫਰੰਸ ਦੇ ਵਿੱਚ ਹੁਣ ਜਥੇਦਾਰ ਬੂਟਾ ਸਿੰਘ ਰਿੰਕੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੁੱਖ ਸਿਆਸੀ ਧਿਰਾਂ ਨੂੰ ਛੱਡ ਕੇ ਜਿਹੜੀਆਂ ਸਿਆਸੀ ਸਾਡੀਆਂ ਤਨਜ਼ੀਮਾਂ ਨੇ ਉਹਨਾਂ ਨੂੰ ਛੱਡ ਕੇ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ। ਤੇ ਇਹਨਾਂ ਨੇ ਐਲਾਨ ਵੀ ਕੀਤਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਐਲਾਨ ਮਗਰੋਂ 8 ਜਨਵਰੀ ਨੂੰ ਰਣਜੀਤ ਕਲਾਂ ਦੇ ਵਿੱਚ ਰੱਖੀ ਪੰਥਕ ਕਾਨਫਰੰਸ ਨੂੰ ਰੱਦ ਕਰ ਦਿੱਤਾ ਗਿਆ ਕਿ ਬਰਗਾੜੀ ਮੋਰਚੇ ਨੂੰ ਲੈ ਕੇ ਜਿਹੜੇ ਮਤਵਾਈ ਜਥੇਦਾਰ ਕਾਨ ਸਿੰਘ ਮਾਨ ਦਾ ਉਹਨਾਂ ਨੇ 10 ਜਨਵਰੀ ਦਾ ਪ੍ਰੋਗਰਾਮ ਆਪਣਾ ਰੱਦ ਕੀਤਾ। ਦੂਜੀ ਧਿਰ ਨੇ ਵੀ ਆਪਣਾ ਐਲਾਨ 8 ਜਨਵਰੀ ਵਾਲਾ ਪੰਥਕ ਪ੍ਰੋਗਰਾਮ ਰੱਦ ਕੀਤਾ। ਪਰ ਹੁਣ ਇਹਨਾਂ ਨੇ ਜਿਹੜੀ ਕਾਨਫਰੰਸ ਕਰਨੀ ਹੈ ਮੀਰੀ ਪੀਰੀ ਦੀ, ਤਾਂ ਇਹਨਾਂ ਨੇ ਜਥੇਦਾਰ ਕਾਨ ਸਿੰਘ ਮਾਨ ਨੂੰ ਨਹੀਂ ਸੱਦਾ ਦਿੱਤਾ। ਇਹ ਕਹਿੰਦੇ ਕਿ ਵੀ ਨਹੀਂ, ਹਾਂ ਇਹਨਾਂ ਨੇ ਕਿਹਨੂੰ ਸੱਦਾ ਦਿੱਤਾ ਹੈ? ਇਹਨਾਂ ਨੇ ਸੱਦਾ ਦਿੱਤਾ ਹੈ ਜਿਹੜੇ ਟਕਸਾਲੀ ਅਕਾਲੀ ਆ, ਸੁਖਪਾਲ ਸਿੰਘ ਖਹਿਰਾ ਹੋ ਗਿਆ, ਬੈਂਸ, ਇਹਨਾਂ ਦੇ ਨਾਲ ਗੱਲਬਾਤ ਇਹ ਕਹਿੰਦੇ ਕਿ ਅਸੀਂ ਕਰ ਰਹੇ ਹਾਂ। ਮਤਲਬ ਕਿ ਜਦੋਂ ਤੇ ਮੋਰਚਾ ਲੱਗਿਆ ਸੀ ਨਾ ਉਸ ਤੋਂ ਬਾਅਦ ਤਰੀਕੇ ਨਾਲ ਘਟਨਾਕ੍ਰਮ ਵਾਪਰੇ ਸੀ ਤਾਂ ਉਸ ਤੋਂ ਲੱਗਦਾ ਸੀਗਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਤਿਆਰੀ ਤਾਂ ਕਿਤੇ ਨਾ ਕਿਤੇ ਹੋ ਰਹੀ ਹੈ। ਦਾਦੂਵਾਲ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਗੱਲ ਐਕਸੈਪਟ ਕੀਤੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਸੀਂ ਲੜ ਸਕਦੇ ਹਾਂ ਉਹਨਾਂ ਦੇ। ਇਸ ਵੇਲੇ ਸ਼੍ਰੋਮਣੀ ਕਮੇਟੀ ਕਿਹਦੇ ਕਬਜ਼ੇ? ਬਾਦਲਾਂ ਦੇ ਕਬਜ਼ੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਸਾਰੀ ਦੁਨੀਆ ਜਾਣਦੀ ਹੈ। ਪਰ ਮਸਲਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਦੋਂ ਹੋਣਗੀਆਂ ਇਹ ਹਲੇ ਤੈਅ ਨਹੀਂ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਚੋਣਾਂ ਕਰਾਵਾਂਗੇ, ਕਦੋਂ ਹੋਣਗੀਆਂ ਇਹ ਤੈਅ ਨਹੀਂ ਹੈ। ਕਿਹੜੇ ਏਜੰਡਾਂ 'ਤੇ ਲੜੀਆਂ ਜਾਣਗੀਆਂ? ਜੇਕਰ ਇਹਨਾਂ ਨੇ ਵੀ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਕੇ ਉਵੇਂ ਕੰਮ ਕਰਨਾ ਤਾਂ ਫਿਰ ਤਾਂ ਮੇਰਾ ਖਿਆਲ ਹੈ ਕਿ ਕੋਈ ਬਹੁਤੇ ਹੱਥ ਪੈਰ ਮਾਰਨ ਦੀ ਲੋੜ ਨਹੀਂ। ਦੂਜੀ ਗੱਲ ਇਹ ਹੈ ਕਿ ਜਿਹੜੇ ਟਕਸਾਲੀ ਹੈ ਔਰ ਜਿਹੜੇ ਖਹਿਰਾ ਵਾ ਜਾਂ ਬੈਂਸ ਨੇ ਜਾਂ ਬਲਜੀਤ ਸਿੰਘ ਦਾਦੂਵਾਲ ਹੈ, ਕੀ ਇਹਨਾਂ ਦੇ ਆਪਸੀ ਖਿਆਲ ਮਿਲ ਜਾਣਗੇ? ਸੋ ਇਹ 3-4 ਸਵਾਲ ਹੈ ਜਿਨ੍ਹਾਂ ਦੇ ਜਵਾਬ ਹਾਲੇ ਨਹੀਂ ਆਪਾਂ ਦੇ ਸਕਦੇ, ਨਾ ਹੀ ਸਮਾਂ ਦੇਈਏ। ਪਰ ਮੇਰਾ ਖਿਆਲ ਹੈ ਕਿ ਜੇਕਰ ਇਸ ਤਰ੍ਹਾਂ ਤੁੱਕਿਆਂ ਦੇ ਨਾਲ ਨਹੀਂ ਗੱਲ ਬਣਨੀ, ਜੇਕਰ ਉੱਥੋਂ ਖਦੇੜਨਾ ਵਾ ਉੱਥੋਂ ਜਿਹੜਾ ਗਲਬਾ ਬਣਿਆ ਹੋਇਆ ਤਾਂ ਮੇਰਾ ਖਿਆਲ ਹੈ ਕਿ ਜਥੇਦਾਰ ਕਾਨ ਸਿੰਘ ਮਾਨ, ਸਿਮਰਜੀਤ ਸਿੰਘ ਮਾਨ, ਹੋਰ ਆਖਰੀ ਜਥੇਬੰਦੀਆਂ ਨੂੰ ਵੀ ਨਾਲ ਲੈ ਕੇ ਤੁਰਨਾ ਪਊਗਾ। ਪਰ ਜਿਹੜੇ ਦੋ ਮੇਨ ਬੰਦੇ ਮਤਵਾਈ ਜਥੇਦਾਰ ਕਾਨ ਸਿੰਘ ਮਾਨ ਤੇ ਬਲਜੀਤ ਸਿੰਘ ਦਾਦੂਵਾਲ ਜਿਸ ਤਰੀਕੇ ਨਾਲ ਇਹ ਅਲੱਗ ਹੋਏ, ਉਸ ਤੋਂ ਲੱਗਦਾ ਕਿ ਇਹਨਾਂ ਦੇ ਵਿੱਚ ਲੀਡਰਸ਼ਿਪ ਦੀ ਜਿਹੜੀ ਅਗਵਾਈ ਕਰਨ ਦੀ ਕਲਾ ਹੁੰਦੀ ਹੈ ਨਾ, ਉਹਦੀ ਬਹੁਤ ਘਾਟ ਹੈ। ਕਿਉਂਕਿ ਏਡਾ ਵਧੀਆ ਮੋਰਚਾ ਚੱਲ ਰਿਹਾ ਸੀਗਾ, ਉਹਦੀ ਸਮਾਪਤੀ ਕੀਤੀ ਤੇ ਫਿਰ ਆਪਸੀ ਵਖਰੇਵੇਂ ਆਪਣੇ ਸਾਰਿਆਂ ਦੇ ਸਾਹਮਣੇ ਹੈ ਜੀ। ਅੱਜ ਹੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਸਾਰਾ ਪੰਜਾਬ ਹੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਕੁੱਦ ਪਿਆ ਆ। ਘਰਾਂ ਦੇ ਵਿੱਚ ਆਪਣੇ ਪੌੜੇ ਪੈ ਗਏ ਆ, ਨੌਹਾਂ ਸੱਸਾਂ, ਭਰਾ ਤੇ ਇਸੇ ਤਰ੍ਹਾਂ ਕਈ ਹੋਰ ਵੀ ਉਮੀਦਵਾਰ ਹੈਗੇ ਆ ਸਰਪੰਚੀ ਦੀ ਦੌੜ ਵਿੱਚ। SGPC ਤੇ ਉਸਦੇ ਫੰਡ ਖਾਣ ਦਾ ਦੋਸ਼ ਲੱਗ ਪਿਆ ਜਿਹੜਾ ਇੱਕ ਉਮੀਦਵਾਰ ਆ। ਇਹ ਨਾ ਕੋਟਕਪੂਰਾ ਦੇ ਵਿੱਚ ਇੱਕ ਪਿੰਡ ਪੈਂਦਾ ਮੰਡ ਵਾਲਾ, ਤੇ ਇੱਥੋਂ ਸਰਪੰਚੀ ਦੀ ਚੋਣ ਲੜ ਰਿਹਾ ਤੇ ਉਹ ਬੰਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ। ਹੁਣ ਦੋਸ਼ ਇਹ ਲੱਗਦੇ ਆ ਕਿ ਜਿਹੜੇ SGPC ਜਿਹੜੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਵੱਲੋਂ ਜਿਹੜੇ ਫੰਡ ਜਾਰੀ ਕੀਤੇ ਗਏ ਜਾਂਦੇ ਆ ਉਹਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ। ਲੋਕ ਇਨਸਾਫ ਪਾਰਟੀ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਨੇ ਜਤਿੰਦਰ ਸਿੰਘ ਭੱਲਾ ਤੇ ਕਨਵੀਨਰ ਕ੍ਰਿਸ਼ਨ ਕੁਮਾਰ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ SGPC ਮੈਂਬਰ ਹੈ ਸ਼ੇਰ ਸਿੰਘ ਮੰਡ, ਉਹ ਵੋਟਰਾਂ ਨੂੰ ਪੈਸੇ ਵੰਡਦਾ। ਤੇ ਪਾਰਟੀ ਆਗੂ ਇਹ ਵੀ ਕਹਿੰਦੇ ਕਿ ਇਸ ਸੰਬੰਧੀ ਸਬੂਤ ਵੀ ਉਹਨਾਂ ਕੋਲ, ਪਹਿਲੇ ਦੋਸ਼ ਨਹੀਂ ਲਾਉਂਦੇ, ਕਹਿੰਦੇ ਸੀ ਸਾਡੇ ਕੋਲ ਸਬੂਤ ਵੀ ਹੈ। ਪਰ ਉਹ ਕਹਿੰਦੇ ਕਿ ਇਹ SGPC ਦਾ ਪੈਸਾ ਵਾ ਲੋਕ ਭਲਾਈ ਦੇ ਕੰਮਾਂ ਦੇ ਲਈ ਖਰਚਣ ਵਾਸਤੇ ਦਿੱਤਾ ਜਾਂਦਾ, ਪਰ ਇਹ ਕੀ ਕਰਦੇ ਆ ਉਸੇ ਪੈਸੇ ਦੀ ਦੁਰਵਰਤੋਂ ਕਰਦੇ ਆ। ਹੋ ਸਕਦਾ ਲੋਕਾਂ ਨੂੰ ਸ਼ਰਾਬ ਵੀ ਪਿਆਰੇ ਹੋਣ, ਹੋ ਸਕਦਾ ਲੋਕਾਂ ਨੂੰ ਨਸ਼ਾ ਹੀ ਵੰਡਿਆ ਜਾ ਰਿਹਾ ਹੋਵੇ। ਤਾਂ ਇਸ ਤਰੀਕੇ ਨਾਲ ਬੜੇ ਸੰਗੀਨ ਦੋਸ਼ ਲੱਗਿਆ। ਤੇ ਨਾਲ ਹੀ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਹਰ ਸਾਲ 3 ਲੱਖ ਰੁਪਏ ਦੀ ਗ੍ਰਾਂਟ ਮੈਂਬਰਾਂ ਨੂੰ ਆਪੋ ਆਪਣੇ ਹਲਕੇ ਦੇ ਅਧੀਨ ਪੈਂਦੇ ਪਿੰਡਾਂ ਦੇ ਵਿੱਚ ਕੈਂਸਰ ਪੀੜਤਾਂ, ਧਰਮ ਪ੍ਰਚਾਰ, ਗਰੀਬ ਕੁੜੀਆਂ ਦੇ ਵਿਆਹਾਂ ਵਾਸਤੇ, ਬੱਚਿਆਂ ਦੀ ਵਰਦੀਆਂ ਵਾਸਤੇ ਖਰਚਣ ਦੇ ਲਈ ਦਿੰਦੀ ਹੈ। ਪਰ ਮੈਂਬਰ ਨੇ ਇਹ ਗ੍ਰਾਂਟ ਆਪਣੇ ਜੱਦੀ ਪਿੰਡ ਦੇ 31 ਪਰਿਵਾਰਾਂ ਨੂੰ ਵੰਡੀ। ਸੋ ਸੂਬਾਈ ਚੋਣ ਕਮਿਸ਼ਨ ਕੋਲ ਮਸਲਾ ਚਲਾ ਗਿਆ। ਤੇ ਦੂਜੇ ਪਾਸੇ ਸ਼ੇਰ ਸਿੰਘ ਮੰਡ ਆ, ਉਹ ਕਹਿੰਦਾ ਕਿ ਜੀ ਮੈਂ ਤਾਂ ਬੜਾ ਬੀਬਾ ਤੇ ਖਾਊ ਬੰਦਾ ਵਾਂ, ਮੈਂ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦਾ। ਵੋਟਾਂ ਖਰੀਦਣ ਦੇ ਦੋਸ਼ ਉਹਨੇ ਸਿਰੇ ਤੋਂ ਨਕਾਰਿਆ ਤੇ ਉਹ ਕਹਿੰਦੇ ਕਿ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਇਹ ਐਟੀਟਿਊਡ ਇਹਨਾਂ ਦਾ ਸਾਰਾ ਇੱਕੋ ਜਿਹਾ ਹੀ ਹੈ। ਬਾਦਲ ਸਾਹਿਬ ਨੂੰ ਪੁੱਛਿਆ ਕਿ ਇੱਕ ਵਾਰੀ ਇਹ ਭੁੱਲ ਬਖਸ਼ਾਉਣ ਗਏ ਸੀ, ਕਹਿੰਦੇ ਬਾਦਲ ਸਾਹਿਬ ਕਿਹੜੀਆਂ ਭੁੱਲਾਂ ਦੀ ਕਿਹੜੀਆਂ ਭੁੱਲਾਂ ਬਖਸ਼ਾਈਆਂ ਨੇ ਤੁਸੀਂ, ਕਿਹੜੇ ਕੰਮ ਸੀਗੇ ਜਿਨ੍ਹਾਂ ਦੇ ਬਾਰੇ ਭੁੱਲ ਬਖਸ਼ਾਈ ਹੈ? ਉਹ ਕਹਿੰਦੇ ਹੁਣ ਮੈਂ ਤੁਹਾਨੂੰ ਲਿਸਟ ਥੋੜ੍ਹਾ ਦੇ ਗਿਆ। ਤੇ ਉਹੀ ਜਿਹਾ ਉਹਨਾਂ SGPC ਦਾ ਮੈਂਬਰ ਹੈ, ਉਹ ਕਹਿੰਦਾ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਥੋੜ੍ਹਾ ਲੋੜ ਹੈ। ਦੌੜਾ ਇਹ ਹੈ ਕਿ ਮਸਲਾ ਇਹ ਨਹੀਂ ਹੈ ਕਿ ਉਹ ਬੰਦੇ ਨੇ ਫੰਡ ਕਿਉਂ ਵਾਸਤੇ,
ਮਸਲਾ ਇਹ ਹੈ ਕਿ ਕੀ ਗੁਰੂ ਦੀ ਗੋਲਕ ਦਾ ਪੈਸਾ ਇੰਨਾ ਵਾਧੂ ਹੈ ਕਿ ਮੈਂਬਰਾਂ ਨੂੰ ਤੁਸੀਂ ਲੁਕਾ ਦਿਓ ਗੁਰੂ ਘਰ ਦਾ ਪੈਸਾ ਤੇ ਉਹ ਜੋ ਮਰਜ਼ੀ ਕਰਨ? ਕੀ ਕੋਈ ਜਵਾਬਦੇਹੀ ਹੈ ਜਾਂ ਨਹੀਂ ਹੈ? ਕੀ ਪੁੱਛਿਆ ਜਾਂਦਾ ਕਿ ਭਾਈ ਕਿੰਨੀਆਂ ਕੁੜੀਆਂ ਦੇ ਵਿਆਹ ਕੀਤੇ, ਕਿੱਥੇ ਕਿੱਥੇ ਕੀਤੇ, ਕਿਹੜੇ ਵਿਆਹ ਤੇ ਕਿੰਨੇ ਲੈ? ਕੋਈ ਕੁਛ ਦੱਸ ਨਹੀਂ, ਧੱਕਾ ਨਹੀਂ ਪਊਗਾ ਇੱਥੇ ਕਿਸੇ ਨੂੰ। ਕੋਈ ਰੌਲਾ ਇਹ ਹੈ ਕਿ ਜੇਕਰ ਇਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਅਕਸ ਕਿੱਦਾਂ ਵਿਗੜਦਾ? ਮੈਂ ਨਹੀਂ ਕਹਿੰਦਾ ਕਿ ਸ਼ੇਰ ਸਿੰਘ ਮਨ ਦੋਸ਼ੀ ਹੈ, ਮੈਂ ਨਹੀਂ ਕਹਿੰਦਾ ਕਿ ਜਿਹੜੇ ਬੰਦੇ ਦੋਸ਼ ਲਾ ਰਹੇ ਨੇ ਭੱਲੇ ਹੋਣੀ ਜਾਂ ਜਤਿੰਦਰ ਸਿੰਘ ਭੱਲਾ, ਇਹ ਬੰਦੇ ਸੱਚੇ ਹੈ, ਪਰ ਜਾਂਚ ਤਾਂ ਕਰਾ ਸਕਦੀ ਹੈ ਕਮੇਟੀ, ਤਲਬ ਤਾਂ ਕਰ ਸਕਦੀ ਹੈ, ਪੁੱਛਗਿੱਛ ਤਾਂ ਕਰ ਸਕਦੀ ਹੈ, ਔਰ ਦੂਜਾ ਖੰਡਨ ਨਹੀਂ ਕਰਦੇ ਕਿਸੇ ਦੋਸ਼ ਦਾ ਖੰਡਨ ਨਹੀਂ ਕਰਦੇ। ਗੋਬਿੰਦ ਸਿੰਘ ਲੌਂਗੋਵਾਲ ਹੈ, ਜਿੰਨਾ ਚਿਰ ਖੰਡਨ ਨਹੀਂ ਕਰਦੇ ਉਹਨਾਂ ਚਿਰ ਦੋਸ਼ ਫਿਰ ਸੱਚੇ ਲੱਗਦੇ ਆ ਜੀ। ਅੱਗੇ ਗੱਲ ਕਰਦੇ ਜੀ ਆਮ ਆਦਮੀ ਪਾਰਟੀ ਦੇ 2018 ਦੇ ਵਿੱਚ ਕਿਸ ਤਰ੍ਹਾਂ ਦੇ ਉਤਰਾਅ ਚੜ੍ਹਾਅ ਰਹੇ ਇਹਨਾਂ ਦੇ? ਦੇਖੋ, ਆਮ ਆਦਮੀ ਪਾਰਟੀ ਨੂੰ 2017 ਦੇ ਅਖੀਰ ਦੇ ਵਿੱਚ ਇੱਕ ਬਹੁਤ ਤਗੜਾ ਝਟਕਾ ਲੱਗਿਆ। 17 ਤੋਂ 20 ਤੇ 100 ਤੋਂ 20 ਤੇ ਆ ਗਏ। ਫਿਰ ਪਾਰਟੀ ਹੌਲੀ ਹੌਲੀ ਸੰਕਟ ਦੇ ਵਿੱਚ ਉੱਭਰਨ ਦੀ ਕੋਸ਼ਿਸ਼ ਕਰਦੀ ਰਹੀ, ਪਰ ਨਾ ਸ਼ਾਹਕੋਟ ਦੀ ਜ਼ਿਮਨੀ ਚੋਣ ਹਾਰ ਕੇ, ਫਿਰ ਨਗਰ ਨਿਗਮ ਚੋਣਾਂ ਦੇ ਵਿੱਚ ਹਾਰ ਮਿਲੀ, ਫਿਰ ਵਿਕਰਮ ਸਿੰਘ ਮਜੀਠੀਏ ਤੋਂ ਕੇਜਰੀਵਾਲ ਨੇ ਮਾਫੀ ਮੰਗ ਲਈ, ਡਰੱਗ ਰੈਕਟ ਦੇ ਮਾਮਲੇ ਦੇ ਵਿੱਚ ਪੰਜਾਬ ਇਕਾਈ 'ਚ ਭੁਚਾਲ ਆ ਗਿਆ, ਭਗਵੰਤ ਮਾਨ ਤੇ ਅਮਨ ਅਰੋੜਾ ਨੇ ਆਪਣੇ ਅਸਤੀਫੇ ਦੇ ਦਿੱਤੇ, ਫਿਰ ਸੁਖਪਾਲ ਸਿੰਘ ਖਹਿਰਾ ਨੇ ਵੀ ਪੰਜਾਬ ਇਕਾਈ ਨੂੰ ਦਿੱਲੀ ਹਾਈ ਕਮਾਂਡ ਤੋਂ ਅਲੱਗ ਖੜਾ ਕਰਨ ਦਾ ਸਫਲ ਯਤਨ ਕੀਤਾ। ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੇ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਨਾਲ ਤੋੜ ਵਿਛੋੜਾ ਹੀ ਕਰ ਲਿਆ। ਫਿਰ ਕੀ ਹੋਇਆ ਕਿ ਖਹਿਰਾ ਤੇ ਬੈਂਸ ਭਰਾਵਾਂ ਦੀ ਸੁਰ ਮਿਲ ਕੇ ਉਸ ਤੋਂ ਬਾਅਦ ਚੀਮੇ ਨੂੰ ਲਿਆਂਦਾ ਇਹਨਾਂ ਨੇ। ਬਲਬੀਰ ਸਿੰਘ ਦੇ ਵਿਚਾਲੇ ਜਦੋਂ ਖਹਿਰੇ ਤੇ ਬਲਬੀਰ ਸਿੰਘ ਦੇ ਵਿਚਾਲੇ ਸ਼ਾਬੀ ਜੰਗ ਹੋਈ ਤੇ ਉਸ ਤੋਂ ਬਾਅਦ ਚੀਮਾ ਸਾਹਿਬ ਬਣ ਗਏ ਵਿਰੋਧੀ ਕਰਜਾਗੀ। ਇਸ ਤੋਂ ਬਾਅਦ ਫਿਰ ਖੁਦ ਮੁਖਤਿਆਰੀ ਦਾ ਮਸਲਾ ਆ ਗਿਆ, ਖਹਿਰਾ ਸਾਹਿਬ ਨੇ ਚੱਕ ਲਿਆ, ਹਾਈ ਕਮਾਂਡ ਦੇ ਵਿਰੁੱਧ ਬਗਾਵਤ ਕਰਤੀ। 8 ਵਿਧਾਇਕਾਂ ਕੰਵਰ ਸੰਧੂ ਜਿਨ੍ਹਾਂ ਦੇ ਵਿੱਚ ਸ਼ਾਮਲ ਨਾਗਰ ਸਿੰਘ ਮਾਨਸਾਈ, ਮਾਸਟਰ ਬਲਦੇਵ ਸਿੰਘ, ਦੇਵ ਸਿੰਘ ਸਮਾਲੂ, ਵਿਕਾਸ ਸਿੰਘ ਜੱਗਾ, ਪਰਮਿੰਦਰ ਸਿੰਘ ਖਾਲਸਾ, ਰੁਪਿੰਦਰ ਰੂਬੀ ਤੇ ਜੈ ਕਿਸ਼ਨ ਰੋੜੀ ਤਾਂ ਵਾਪਸ ਜਾ ਚੁੱਕੇ ਘਰਾਂ ਨੂੰ। ਇਹਨਾਂ ਦਾ ਨਾਂ ਤਾਂ ਨਾ ਲਓ, ਦੂਜੇ ਹਲੇ ਹੈਗੇ ਆ ਖਹਿਰੇ ਨਾਂ। ਤੇ ਹੁਣ ਇਹ ਹੈ ਕਿ ਖਹਿਰਾ ਸਾਹਿਬ ਨੇ ਮਾਰਚ ਵੀ ਕੱਢ ਕੇ ਵੇਖ ਲਿਆ, ਹਾਲੇ ਤੱਕ ਸਾਰੇ ਕਿਸੇ ਕੰਨ ਕੱਤਣ ਨਹੀਂ ਲੱਗੀ। ਸਿਆਸੀ ਮਾਮਲਿਆਂ ਦੀ ਆਪਣੀ ਕਮੇਟੀ ਵੀ ਬਣਾ ਲਈ, ਇੱਕ PAC, ਉਹ ਵੀ ਵਿੱਚੇ ਤੁਰੀ ਫਿਰਦੀ ਹੈ ਵਿਚਾਰੀ। ਸੋ ਹੁਣ ਮਸਲਾ ਕੀ ਆ ਗਿਆ, ਕਿੱਥੇ ਆ ਗਈ ਆਮ ਆਦਮੀ ਪਾਰਟੀ ਆ ਗਈ ਇੱਥੇ। ਇੱਕ ਪਾਸੇ ਖਹਿਰਾ ਧੜਾ ਜਿਹੜਾ ਕਹਿੰਦਾ ਕਿ ਬੰਦੇ ਸਾਡੇ ਨਾਲ ਹੈ, ਪਰ ਅਸੀਂ ਨਹੀਂ ਚਾਹੁੰਦੇ ਕਿ ਵਿਧਾਇਕੀ ਕਿਉਂ ਨਹੀਂ ਚੋਣਾਂ ਕਰਾਈਆਂ ਜਾਣ ਸਰਕਾਰ ਤੇ। ਇੱਕ ਤਰੀਕੇ ਨਾਲ ਉਹ ਆਪਣੇ ਆਪ ਨੂੰ ਡਿਫੈਂਡ ਵੀ ਕਰ ਰਿਹਾ, ਸਿਆਸਤ ਵੀ ਹੈ, ਤੇ ਦੂਜੇ ਤਰੀਕੇ ਨਾਲ ਲੋਕਾਂ ਦੇ ਉੱਤੇ ਵੀ ਇਹ ਕਹਿ ਰਹੇ ਕਿ ਪੈਸਾ ਨਹੀਂ ਖਰਚਾਉਣਾ ਚਾਹੁੰਦੇ, ਅਕਾਲੀਆਂ ਨੂੰ ਮੌਕਾ ਨਹੀਂ ਦੇਣਾ, ਸਿੱਧੀ ਜੀ ਗੱਲ ਕਰੇ। ਤੇ ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ 5 ਉਮੀਦਵਾਰ ਬਰਾਬਰ ਲਿਆ ਦਿੱਤੇ ਆ ਲੋਕ ਸਭਾ ਚੋਣਾਂ, ਔਰ ਇਹਨਾਂ ਨੂੰ ਪਿੱਛਾ ਤੱਕ ਨਹੀਂ। ਇਸੇ ਗੱਲੋਂ ਟਸਲ ਵਧੀ ਹੈ। ਹੁਣ ਰੌਲਾ ਇੱਥੇ ਆ ਕੇ ਪੈ ਜਾਂਦਾ ਕਿ ਇੱਕ ਬੰਦਾ ਖੁਦ ਮੁਖਤਿਆਰੀ ਚੜਿਆ ਹੋਇਆ, ਦੂਜੀ ਕਹਿੰਦੇ ਕਿ ਜੇ ਪਾਰਟੀ ਚੱਲੇਗੀ ਤਾਂ ਚੱਲੀ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੀਜ਼ਾਂ ਤੋਂ ਬਾਅਦ ਪੰਜਾਬ ਦੇ ਵਿੱਚ ਜੋ ਕੁਛ ਕੀਤਾ ਗਵਾਇਆ ਹੀ ਹੈ, ਪਾਇਆ ਕੁਛ ਨਹੀਂ। ਧੜੇਬੰਦੀ ਦੇ ਵਿੱਚ ਫੁੱਟ ਪੈ ਗਈ, ਕਾਡਰ ਖਿਲਰ ਗਿਆ, ਵਿਰੋਧੀ ਧਿਰ ਦੇ ਆਗੂ ਹੈ, ਮਸਲਾ ਕੋਈ ਚੱਕ ਨਹੀਂ ਸਕਦੇ। ਨਿਗਮ ਚੋਣਾਂ ਹਾਰ ਗਏ, ਜ਼ਿਲ੍ਹਾ ਪ੍ਰੀਸ਼ਦ ਹਾਰ ਗਏ, ਬਲਾਕ ਸਮਿਤੀਆਂ ਹਾਰ ਗਏ, ਪੰਚਾਇਤੀ ਚੋਣਾਂ ਵੀ ਹਾਰ ਗਏ। ਇਹਦੇ ਬਾਰੇ ਇਹਨਾਂ ਕੋਲ ਬਹਾਨਾ ਸੌਖਾ ਹੈ ਕਿ ਭਾਈ ਸੱਤਾਧਾਰੀ ਧਿਰ ਜਿਹੜੀ ਆ ਉਹ ਧੱਕੇ ਕਰਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ। ਪਰ ਜਿਹੜਾ ਕਾਡਰ ਖਿਲੇ, ਜਿਹੜੀਆਂ ਆਪਸੀ ਫੁੱਟਬਾਜ਼ੀਆਂ ਨੇ, ਆਪਸੀ ਧੜੇਬੰਦੀਆਂ ਨੇ, ਉਹ ਤਾਂ ਵਿਰੋਧੀਆਂ ਨੇ ਨਹੀਂ ਪੈਦਾ ਕੀਤੀ ਨਾ। ਸੋ ਇਸ ਵੇਲੇ ਆਪਾਂ ਕਹਿ ਲਈਏ ਕਿ ਪੂਰੀ ਜਿਹੜੀ ਇਹਨਾਂ ਦੀ ਪਾਰੀ ਆ ਉਹ ਡਗਮਗਾ ਗਈ ਆ ਆਮ ਆਦਮੀ ਪਾਰਟੀ ਜੀ। ਤੇ ਅੱਗੇ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ, ਬਾਦਲਾਂ ਦੀ ਕਰ ਰਹੇ ਹਾਂ। ਸਿਆਸੀ ਤੇ ਧਾਰਮਿਕ ਮੁਹਾਵ ਤੇ ਵੱਡੀਆਂ ਚੁਣੌਤੀਆਂ। ਦੇਖੋ, ਮੈਂ ਇੱਕ ਗੱਲ ਬੜੀ ਕਹਿਣਾ ਹੁੰਦਾ, ਬੜੀ ਵਾਰ ਦੁਹਰਾਉਣਾ ਹੁੰਦਾ ਮੈਂ ਉਹ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਨਾ ਸ਼ਾਇਦ ਕੋਈ ਪੁੰਨ ਕਰਕੇ ਕੁਰਸੀ ਤੇ ਬੈਠੇ, ਵਿਰੋਧੀ ਧਿਰੀ ਨੇ ਨਾ ਅਕਾਲੀ ਉਹਨੂੰ ਕੁਛ ਪੁੱਛਦੇ ਆ, ਨਾ ਆਮ ਆਦਮੀ ਪਾਰਟੀ ਪੁੱਛਦੀ ਹੈ। ਕਿਉਂਕਿ ਜੇ ਆਮ ਆਦਮੀ ਪਾਰਟੀ ਦੇ ਵਿੱਚ ਸੰਕਟ ਹੈ ਤੇ ਕਾਲੀਆਂ ਦੇ ਕਿਹੜਾ ਦਿਨ ਚੰਗੇ ਆ ਵਿਚਾਰਿਆਂ ਦੇ? ਕਾਲੀਆਂ ਦੇ ਤਾਂ ਉਦੋਂ ਵੀ ਵੱਡਾ ਸੰਕਟ ਹੈ। ਉਹਨਾਂ ਦੇ ਤਾਂ ਕਾਡਰ ਛੱਡੋ, ਉਹ ਲੋਕਾਂ ਦੇ ਵਿੱਚ ਜਾਣ ਜੋਗੇ ਰਹੇ। ਅਸਲ ਦੇ ਵਿੱਚ ਮਸਲਾ ਕਿੱਥੋਂ ਸ਼ੁਰੂ ਹੋਇਆ? ਮਸਲਾ ਸ਼ੁਰੂ ਹੋਇਆ 2018 ਦੀ ਸ਼ੁਰੂਆਤ ਤੋਂ, ਜਿੱਥੋਂ ਅਕਾਲੀਆਂ ਦੇ ਲਈ ਮਤਲਬ ਬੜਾ ਮਾੜਾ ਸਮਾਂ ਪਤਾ ਸਾਨੂੰ ਤਕਲੀਫ ਦੇਣ ਵਾਲਾ। ਕੁਰਸੀ 'ਤੇ ਵਿਰਾਜਮਾਨ ਹੋਏ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਭਾਵ ਇਹ ਜਾਣ ਲੱਗਿਆ ਕਿ ਸ਼ਾਇਦ ਹੁਣ ਬਾਦਲਾਂ ਦਿਨ ਕਰ ਗਏ, ਬਾਦਲਾਂ ਨੂੰ ਕੋਈ ਬੁਲਾਊਗਾ ਨਹੀਂ। ਪਰ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਦਾ ਵਿਰੋਧ ਹੋਇਆ ਲੋਕਾਂ ਦੇ ਵਿੱਚ, ਔਰ ਇਹਨਾਂ ਦਾ ਵਿਰੋਧ ਤਾਂ ਹੋਇਆ ਕਿਉਂਕਿ ਵਿਧਾਨ ਸਭਾ ਦੇ ਵਿੱਚੋਂ ਭੱਜ ਗਈ, ਜ਼ਿਰਾ ਕਰਨ ਤੇ ਭੱਜ ਗਈ। ਜਿਹੜਾ ਬਹਿਸ ਤੋਂ ਭੱਜ ਗਿਆ ਉਹ ਸਿੱਧੇ ਤੌਰ ਤੇ ਦੋਸ਼ੀ ਲੋਕ ਉਹਨੂੰ ਮੰਨਦੇ ਆ, ਕਹਿੰਦੇ ਗਏ ਤੇ ਮੰਨਦੇ ਇਹ ਸੀਗੇ ਆਪਦੀ ਜਿਵੇਂ ਕੱਲ੍ਹ ਕਿ 2015 ਦੇ ਵਿੱਚ ਜਿਹੜਾ ਬਰਗਾੜੀ ਕਾਂਡ ਵਾਪਰਿਆ ਕਿ ਸੱਤਾ ਤੋਂ ਅਸੀਂ ਲਾਂਭੇ ਹੋ ਗਏ, ਹੁਣ ਸਾਨੂੰ ਕੀ। ਪਰ ਇਹ ਭੁਲੇਖੇ ਇਹਨਾਂ ਦਾ ਲੋਕਾਂ ਨੇ ਕੱਢਤਾ। ਤੇ ਜਦੋਂ ਇਹ ਫਿਰ ਰਿਪੋਰਟ ਆਈ ਤੇ ਉਸ ਤੋਂ ਬਾਅਦ ਵਿਰੋਧੀਆਂ ਨੇ ਤੇ ਇਹਨਾਂ ਨੂੰ ਰਗੜੇ ਲਾ ਹੀ ਲਏ, ਲੋਕਾਂ ਨੇ ਵੀ ਇਹਨਾਂ ਨੂੰ ਖਰੀਆਂ ਸੁਣਾਈਆਂ। ਤੁਹਾਨੂੰ ਯਾਦ ਹੋਣਾ ਰਿਪੋਰਟ ਤੋਂ 2 ਦਿਨਾਂ ਬਾਅਦ
ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਨਸ਼ੇ ਦੇ ਨਾਲ ਮੌਤਾਂ ਉਸੇ ਤਰ੍ਹਾਂ ਲਗਾਤਾਰ ਜਾਰੀ। ਦੇਖੋ ਨਾ ਰੀਸੈਂਟਲੀ ਦਿਨਾਂ ਦੇ ਵਿੱਚ 2 ਕਬੱਡੀ ਖਿਡਾਰੀਆਂ ਦੀ ਮੌਤ ਹੋਈ ਔਰ ਇਸੇ ਕਰਕੇ ਉਹਨਾਂ ਦੀ ਮੌਤ ਜਿਹੜੀ ਹੋਈ ਆ ਓਵਰਡੋਜ਼ ਕਰਕੇ। ਤੁਹਾਨੂੰ ਯਾਦ ਹੋਣਾ ਕੋਟਕਪੂਰਾ ਦੇ ਵਿੱਚ ਇੱਕ ਮੁੰਡੇ ਦੀ ਮੌਤ ਹੋਈ ਸੀ ਤੇ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਉਹਦੀ ਮਾਂ ਵਿਚਾਰੀ ਧਾਹਾਂ ਮਾਰ ਰਹੀ। ਸਰਕਾਰ ਕਹਿੰਦੀ ਹੈ ਕਿ ਜੀ ਤੰਦਰੁਸਤ ਪੰਜਾਬ, ਕੈਪਟਨ ਸਾਹਿਬ ਕਹਿੰਦੇ ਤੰਦਰੁਸਤ ਪੰਜਾਬ ਅਸੀਂ ਲਿਆਂਦਾ ਵਾ, ਪਰ ਮੌਤਾਂ ਦਾ ਸਿਲਸਿਲਾ ਲਗਾਤਾਰ ਵੱਧ। ਇਹਦੇ 2 ਰੀਜ਼ਨ ਆ। ਪਹਿਲਾ ਰੀਜ਼ਨ ਇਹ ਹੈ ਕਿ ਜਿਹੜਾ ਡਰੱਗ ਦਾ ਨੈਕਸਸ ਆ ਇਹਨਾਂ ਤੋਂ ਟੁੱਟਿਆ ਨਹੀਂ, ਕਿਉਂਕਿ ਬਹੁਤ ਸਾਰੇ ਪੁਲਿਸ ਅਫਸਰ ਇਹਨਾਂ ਦੋਸ਼ਾਂ ਦੇ ਕਰਕੇ ਘਿਰੇ ਹੋਏ ਆ। ਇੰਦਰਜੀਤ ਸਿੰਘ ਇੰਸਪੈਕਟਰ, ਪੁਲਿਸ ਇੰਸਪੈਕਟਰ ਇਸ ਵੇਲੇ ਅੰਦਰ ਹੈ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਨਸ਼ਾ ਵਾ ਉਹ ਇਕੱਲਾ ਇਹ ਨਹੀਂ ਗਾ ਕਿ ਕਹਿੰਦੇ ਵੀ ਬਾਰਡਰ ਤੋਂ ਆਉਂਦਾ, ਬਾਰਡਰ ਵਾਲਾ ਨਸ਼ਾ ਨਹੀਂ ਗਾ। ਬਾਰਡਰ ਦੀ ਤਾਂ ਖੇਤਾਂ ਬਹੁਤ ਬਰਾਮਦ ਕਰਦੀ ਹੈ। ਨਸ਼ਾ ਇੰਟਰਸਟੇਟ ਵੀ ਹੋ ਰਿਹਾ, ਦਿੱਲੀ ਤੋਂ ਵੀ ਇੱਧਰ ਆ ਰਿਹਾ, ਜੰਮੂ ਇੱਧਰ ਆ ਰਿਹਾ। ਸੋ ਸਰਕਾਰ, ਪੰਜਾਬ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਅਸਫਲ ਸਾਬਤ ਹੋਈ ਹੈ। ਕੈਪਟਨ ਸਾਹਿਬ ਕਦੇ ਕਿੱਥੇ ਰਹਿੰਦੇ ਨੇ, ਕਦੇ ਬਾਹਰ ਚਲੇ ਜਾਂਦੇ ਨੇ, ਸ਼ਿਮਲੇ ਚਲੇ ਜਾਂਦੇ ਨੇ, ਪਰ ਨੈਕਸਸ ਜਿਹੜਾ ਟੁੱਟਣਾ ਚਾਹੀਦਾ ਸੀ, ਜਿਹੜਾ ਇਹਨਾਂ ਲੋਕਾਂ ਨਾਲ ਗੁਰਕਾ ਸਾਹਿਬ ਫੜ ਕੇ ਵਾਅਦਾ ਕੀਤਾ ਸੀ, ਸਹੁੰ ਖਾਧੀ ਸੀ, ਤਾਂ ਮੈਂ ਕਹਿ ਸਕਦਾ ਵਾਂ ਕਿ ਝੂਠੀ ਸਹੁੰ ਖਾਧੀ ਸੀ। ਕੈਪਟਨ ਸਾਹਿਬ ਨੇ ਇਸ ਮਸਲੇ ਦੇ ਵਿੱਚ ਡੱਕਾ ਕੰਮ ਨਹੀਂ ਕਰ ਸਕਦਾ। ਜੀ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ, ਪਿਛਲੇ 5 ਸਾਲਾਂ ਦੇ ਵਿੱਚ ਸਕੂਲਾਂ ਦੇ ਵਿੱਚ 50 ਬੱਚਿਆਂ ਨੇ ਖੁਦਕੁਸ਼ੀ ਕੀਤੀ। ਜਿਹੜੇ ਨਵੋਦਿਆ ਸਕੂਲ ਆ ਨਾ ਜੀ, ਇਹ ਭਾਰਤ ਸਰਕਾਰ ਚਲਾਉਂਦੀ ਹੈ ਪੇਂਡੂ ਤੇ ਗਰੀਬ ਜਵਾਕਾਂ ਨੂੰ ਸਿੱਖਿਆ ਦੇਣ ਤੇ ਉਹਨਾਂ ਨੂੰ ਅੱਗੇ ਲਿਆਉਣ ਵਾਸਤੇ। ਔਰ ਤੁਹਾਨੂੰ ਮੈਂ ਇੱਕ ਚੰਗੀ ਗੱਲ ਦੱਸਦਾ, ਸਰਕਾਰ ਦੇ ਕੰਮ ਕਈ ਵਾਰੀ ਆਪਾਂ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਆਲੋਚਨਾ ਹੀ ਕਰਦੇ ਆ ਇਹ, ਪਰ ਸੱਚੀ ਗੱਲ ਦੱਸਦਾ ਕਿ ਜਿਹੜੇ ਇਹ ਨਵੋਦਿਆ ਸਕੂਲ ਨੇ ਨਾ, ਪੰਜਾਬ ਦੇ ਸਮੇਤ ਹੋਰ ਕਈ ਰਾਜਾਂ ਦੇ ਵਿੱਚ ਬਣੇ ਹੋਏ ਆ। ਇਹਨਾਂ ਦੇ ਜਿਹੜੇ ਨਤੀਜੇ ਸੀਗੇ ਨਾ ਪਿਛਲੀ ਵਾਰ ਦੇ 10ਵੀਂ ਤੇ 12ਵੀਂ ਦੇ, ਉਹ ਪ੍ਰਾਈਵੇਟ ਸਕੂਲਾਂ ਪਾਸ ਪਰਸੈਂਟੇਜ ਇਹਨਾਂ ਦੀ 99% ਦੀ ਸੀਗੀ ਤੇ 12ਵੀਂ ਕਲਾਸ ਦੀ ਪਾਸ ਫੀਸ ਸੀਗੀ ਉਹ 95%। ਬਹੁਤ ਮਹਿੰਗੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਜ਼ਿਆਦਾ ਹੈ। ਤੇ ਇਸ ਵੇਲੇ ਮੁਲਕ ਦੇ ਵਿੱਚ 635 ਹੈ ਜੇ ਨਵੋਦਿਆ ਵਿਦਿਆਲੇ ਹੈ, ਸਕੂਲ ਹੈ, ਜਿਹੜੇ ਬਹੁਤ ਸਕਸੈਸ ਰਨ ਕਰ ਰਹੇ ਆ। ਪਰ ਇੱਥੇ ਦਿੱਕਤ ਕੀ ਹੈ? ਦਿੱਕਤ ਇਹ ਹੈ ਕਿ ਇੱਥੇ ਜਵਾਕ ਰਹਿੰਦੇ ਆ ਉਸ ਸਕੂਲਾਂ ਦੇ ਵਿੱਚ। ਹੁਣ ਜਿਹੜਾ ਬੱਚਾ 10 ਸਾਲਾਂ ਦਾ 10ਵੀਂ ਦੇ ਵਿੱਚ ਪੜ੍ਹਦਾ, ਯਾਰ ਦੀ ਗੱਲ ਹੈ ਕਿ 15-16 ਸਾਲ ਦਾ, ਜਦੋਂ ਸਕੂਲਾਂ ਦੇ ਵਿੱਚ ਰਹਿੰਦਾ ਤਾਂ ਉਹਨਾਂ ਦਾ ਡਿਸਪਲਿਨ ਜਿਹੜਾ ਉਹਨਾਂ ਦਾ ਰੋਜ਼ਮਰਾ ਦਾ ਕੰਮਕਾਰ ਕਰਨ ਦਾ ਤਰੀਕਾ ਬੜਾ ਸਖਤ ਹੈ, ਬੜਾ ਸਖਤੀ ਦੇ ਨਾਲ ਉਹ ਪੇਸ਼ ਆਉਂਦਾ। ਇਸੇ ਕਰਕੇ ਬਹੁਤੇ ਜਵਾਕ ਜਿਹੜੇ ਆ ਉਹ ਡਿਪਰੈਸ਼ਨ ਕਰਕੇ ਜਾਂ ਘਰਦਿਆਂ ਤੋਂ ਇਕੱਲੇਪਣ ਕਰਕੇ, ਸਖਤੀ ਕਰਕੇ, ਕੁੱਟ ਤੋਂ ਆ ਕੇ, ਬਦਨਾਮੀ ਮਹਿਸੂਸ ਕਰਕੇ ਹੁਣ ਤੱਕ 50, ਮੇਰਾ ਖਿਆਲ 2013 ਤੋਂ ਲੈ ਕੇ 2017 ਤੱਕ ਦੀ ਰਿਪੋਰਟ ਹੈ, ਇੰਡੀਅਨ ਐਕਸਪ੍ਰੈਸ ਬਹੁਤ ਨਾਮੀ ਅਖਬਾਰ ਹੈ ਇੱਥੋਂ ਦਾ, ਉਹਨਾਂ ਨੇ ਰਿਪੋਰਟ ਸ਼ਾਇਦ ਕੀਤੀ ਕਿ 2013 ਤੋਂ ਲੈ ਕੇ 2017 ਤੱਕ 50 ਤੋਂ ਵੱਧ ਜਵਾਕ ਜਿਹੜੇ ਆ ਖੁਦਕੁਸ਼ੀ ਕਰ ਗਏ। ਕਈ ਬੱਚੇ ਭੱਜੇ ਵੀ ਆ, ਉਹ ਨਹੀਂ ਇਸ ਰਿਪੋਰਟ ਦੇ ਵਿੱਚ ਦਾਖਲ ਕੀ ਹੈ। ਮੈਂ ਕਹੂੰਗਾ ਕਿ ਉਹਨਾਂ ਨੂੰ ਨਹੀਂ ਇੱਥੇ ਲਿਆ ਗਿਆ ਜਿਹੜੇ ਭੱਜ ਕੇ ਪੜ੍ਹਾਈ ਛੱਡ ਕੇ ਚਲੇ ਗਏ। ਸੋ ਬੇਸ਼ੱਕ ਸਕਸੈਸਫੁਲ ਰਨ ਕਰ ਰਹੇ, ਪਰ ਜਿਹੜੀਆਂ ਦਿੱਕਤਾਂ ਨੇ ਅਸੀਂ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਲੋੜ ਕੀ ਹੈ ਇਸ ਸਮੇਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਮਾਹੌਲ ਇਹੋ ਜਿਹਾ ਦਿੱਤਾ ਜਾਵੇ। ਖੇਡਾਂ ਦੇ ਵਿੱਚ ਇਹਨਾਂ ਦਾ ਜਿਹੜਾ ਨਵੋਦਿਆ ਦਾ ਜਿਹੜਾ ਰਿਕਾਰਡ ਆ ਉਹ 100 ਆ, ਉੱਧਰ ਥੋੜ੍ਹਾ ਜਿਹਾ ਉਤਸ਼ਾਹਿਤ ਕਰਨ ਦੀ ਲੋੜ ਆ। ਮੇਰਾ ਪੂਰਾ ਇਹ ਨਹੀਂ ਗਾ ਕਿ ਤੁਸੀਂ ਸਟੱਡੀ ਕਰਵਾਈ ਜਾਓ ਬੱਚੇ ਨੇ ਪਿੰਜਰੇ 'ਚ ਤਾੜ ਕੇ ਤੇ ਉਹਨੂੰ ਕਹੋ ਕਿ ਪੜ੍ਹ। ਅਨੁਸ਼ਾਸਨ ਚੰਗੀ ਗੱਲ ਹੈ, ਅਨੁਸ਼ਾਸਨ ਬਿਨਾਂ ਤੁਸੀਂ ਸਟੱਡੀ ਨਹੀਂ ਕਰ ਸਕਦੇ, ਪਰ ਮਾਹੌਲ ਤਿਆਰ ਕਰਕੇ। ਕਿਉਂਕਿ ਡਿਪਰੈਸ਼ਨ ਦੇ ਵਿੱਚ ਬੱਚਾ ਕਦੋਂ ਜਾਂਦਾ ਵਾ, ਬੱਚਾ ਭੱਜਦਾ ਕਦੋਂ ਆ, ਬੱਚਾ ਖੁਦਕੁਸ਼ੀ ਕਦੇ ਕਰਦਾ, ਇਹਨਾਂ ਹਾਲਾਤਾਂ ਦਾ ਐਨਾਲਿਸਿਸ ਹੋਣਾ ਚਾਹੀਦਾ। ਕਿਤੇ ਨਾ ਹੋਵੇ ਕਿ ਕੱਲ੍ਹ ਨੂੰ ਪੇਂਡੂ ਜਵਾਕ ਜਿਹੜੇ ਆ ਜਿਨ੍ਹਾਂ ਦੇ ਲਈ ਮੇਰਾ ਕਹਿ ਕਿ ਇੱਕ ਨਜ਼ਰ ਆਸ ਦੀ ਇੱਕ ਕਰਨ ਬੱਚੀ ਆ ਨਵੋਦਿਆ ਸਕੂਲ, ਤੇ ਇਹ ਵੀ ਨਾ ਬੰਦ, ਇਹਨਾਂ ਦੇ ਵੱਲ ਵੀ ਲੋਕ ਮੂੰਹ ਕਰਨ ਤੋਂ ਨਵੋਦਿਆ ਦਾ ਜਿਹੜਾ ਬੋਰਡ ਹੈ ਉਹ ਨਜ਼ਰਅੰਦਾਜ਼ ਨਾ ਕਰੇ, ਇਹਨਾਂ ਨੂੰ ਵਾਚ ਕੇ ਪ੍ਰਚਾਰ ਕੇ ਇਹਨਾਂ ਤੇ ਅਸਰ ਅੰਦਾਜ਼ ਕਰੇ। ਜੀ ਬਹੁਤ ਬਹੁਤ ਧੰਨਵਾਦ ਪ੍ਰਵੀਨ ਸ਼ਰਮਾ ਜੀ। ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਪ੍ਰਵੀਨ ਸ਼ਰਮਾ ਜੀ ਸਾਡੇ ਨਾਲ ਜੁੜੇ ਤਾਂ ਖਬਰਾਂ ਬਾਰੇ ਕੀਤੀ ਗੱਲਬਾਤ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।